नैनक ਤੁਹਾਨੂੰ ਸਹੀ ਨਜ਼ਰ ਆਉਂਦਾ ਹੋਣਾ। ਠੀਕ ਆ, ਆ ਦੇਖੋ ਆ ਲੱਗੀ ਹੈ ਇੱਥੇ ਅੱਖੀ ਦੇ ਨਾਲ ਪਹਿਲੇ ਮੂੰਹ ਬੰਨਿਆ ਜਾਂਦਾ ਸਹੀ ਹੈ, ਇਹ ਬਾਅਦ ਚ ਡ੍ਰਿਪ ਲਾ ਕੇ ਤੇ ਫੜ ਕੇ ਹੀ ਬੈਠੇ ਐ। ਨੇ ਇਹਨੂੰ ਕੁੱਤੇ ਨੂੰ ਫੜ ਜਿਹੜਾ ਮੈਂ ਤਾਂ ਆਪਣਾ ਤੁਹਾਨੂੰ ਦਿਖਾਇਆ ਕਿ ਇੱਕ ਬੱਚਾ ਤੇ ਇਹਨਾਂ ਵਿੱਚ ਯਾਰ ਐਕਸਪਾਇਰ ਹੋ ਗਿਆ ਆ ਜੀ ਮੇਰੇ ਵੀਰੋ। ਤੇ ਇਹ ਸਾਇੰਸ ਲਾਈ ਜੀ ਟੋਕਰੀ ਵਾਲੀ ਭਾਈ ਨੇ। ਇੱਕ ਟੋਕਰੀ ਦੇ ਵਿੱਚ ਪਹਿਲੇ ਬੱਚੇ ਰੱਖਾਂਗੇ, ਉਹਨਾਂ ਕਰਦੇ ਗੱਤਾ ਜਰਾ, ਇਹ ਗੱਤਾ ਕੱਟ ਕੇ ਉੱਪਰ ਬੰਨਾਂਗੇ ਤੇ ਇਹਦੇ ਵਿੱਚ ਰਹਿਣਗੇ। ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਬੱਚੇ ਆ ਤੇ ਇਦਾਂ ਹੀ ਇਹਨਾਂ ਨੂੰ ਚੱਕ ਕੇ ਅਸੀਂ ਡੇਰੇ ਤੇ ਲੈ ਜਾਾਂਗੇ। ਹੁਣ ਮੈਂ ਲੱਗਾ ਜੀ ਬੱਚੇ ਕੱਢਣ ਇਹਨਾਂ ਦੇ ਜੋੜੇ। ਇੱਕ ਆ ਬੈਠਾ ਵਾ, ਇੱਕ ਉਹ ਬੈਠੀ ਆ ਤੇ ਦੋ ਜਣੇ ਆ ਜੇ। ਹੁਣ ਪਤਾ ਨਹੀਂ ਹੁੰਦੇ ਹੈ ਕਿਹੜੇ ਕਿਹੜੇ। ਅੱਛਾ ਉਹ ਪੂਛ ਵਾਲਾ ਹੁੰਦਾ ਵਾ ਤੇ ਲੁੰਡੇ ਜਾਂਦੇ ਆ। ਠੀਕ ਆ, ਆ ਦੋ ਜੋੜੇ ਦੇ ਬੱਚੇ ਕੱਢਦਾ, ਮੈਨੂੰ ਪਤਾ ਮੈਂ ਚੱਕਦਾ ਇਹਨਾਂ ਨੂੰ। ਪਹਿਲੇ ਕਬੂਤਰ ਫੜਾਂ ਬੱਚੇ, ਇੱਕ ਕਬੂਤਰ ਨਾਲ ਬੱਚੇ ਚੱਕ ਲਿਆ ਨਾਲੇ, ਇੱਕ ਕਬੂਤਰ ਬੱਚੇ ਆ ਵੀ ਪੁੱਤਰੀ ਆ ਲੁੰਡਾ ਬ੍ਰਾਂਡ ਫੜ ਲਈ ਮੈਂ। ਫੇ ਪਹਿਲੇ ਲੁੰਡੀ ਬ੍ਰਾਂਡ ਇੱਕ ਹਵੇਲੀ ਫਿਰਦੀ ਹੈ ਤੇ ਆ ਲੁੰਡਾ ਬ੍ਰਾਂਡ ਵੀ ਮੈਂ ਫੜ ਲਏ। ਬਿਸਮਿਲ੍ਲਾ ਨੂੰ ਰੱਖ ਇੱਥੇ। ਓਏ ਮਾਸ਼ਾਅੱਲਾ, ਓਏ ਮਾਸ਼ਾਅੱਲਾ, ਦੇਖ ਕਿੱਡੇ ਹੋ ਗਏ ਉਦਣ ਦੇ ਤੇ ਉਦਣ ਬਿਲਕੁਲ ਛੋਟੇ ਛੋਟੇ ਸੀ, ਹੁਣ ਮਾਸ਼ਾਅੱਲਾ ਕਿੱਡੇ ਹੋ ਗਏ। ਦੇਖ ਯਾਰ ਅੱਲਾਹ ਤਾਂ ਜ਼ਿੰਦਗੀ ਕਰੇ। ਉਹ ਭੱਜ ਚੱਲਾ ਸੀ ਕਬੂਤਰ, ਦੌੜ ਚੱਲਾ ਸੀ। ਹੁਣ ਵਾਰੀ ਦੂਸਰੇ ਦੀ ਆ। ਹੈਂ ਇਹ ਕੀ ਹੋਏ? ਓਹੋ ਬੱਚਾ ਹੈ ਹੀ ਇੱਕ ਤੇ ਉਹ ਐਕਸਪਾਇਰ ਹੋਇਆ ਪਿਆ ਭਾਈ। ਚਲੋ ਇੱਕ ਆਇਆ ਤੇ ਨਾਲ ਦਾ ਲਿਆਓ ਜੋੜਾ। ਉਹ ਦੇਖ ਤਾਂ ਮਰਿਆ ਪਿਆ ਯਾਰ, ਕਿਤੇ ਇੱਕ ਹੀ ਬੱਚਾ ਸੀ। ਇਹ ਜੀ ਇਹਨੂੰ ਹੁਣ ਲੈ ਕੇ ਚੱਲੇ ਆ ਜੀ। ਇਹ ਲੂੰਡਾ ਇੱਕ ਲੂੰਡੀ ਪਹਿਲੇ ਆ ਤੇ ਇਹ ਜਨਾਬ ਤੁਹਾਨੂੰ ਦੱਸਿਆ ਸੀ ਮਕਾਨ ਬਣ ਰਿਹਾ ਤੇ ਨਾਲ ਵਾਲੀ ਦੀਵਾਰ ਅਸੀਂ ਲੱਗੇ ਆ ਗਰਾਊਂਡ ਤੇ। ਭਾਈ ਨੇ ਮੋਬਾਈਲ ਦੇਖੋ ਕਿੱਥੇ ਰੱਖਿਆ ਤੇ ਭਾਂਡੇ ਕਿ ਪਵੇ। ਅੱਲਾ ਦੇ ਬੰਦੇ ਦੋਵਾਂ ਪਾਸੇ ਪੌੜੀਆਂ, ਇੱਕ ਸਾਡੇ ਵੀ ਪੌੜੀਆਂ ਨੇ ਉਧਰ ਵੀ ਪੌੜੀਆਂ। ਤੇ ਇਹ ਦੀਵਾਰ ਗਿਰਾ ਕੇ ਤੇ ਖੁੱਡੇ ਲੱਗੇ ਆ ਸ਼ਹੀਦ ਕਰਨ। ਠੀਕ ਆ, ਤਾਂ ਕਿ ਉਹ ਦੀਵਾਰ ਚੱਕ ਕੇ ਇਧਰੋਂ 4 ਇੰਚ ਦੀ ਇਕੱਠੀ ਦੀਵਾਰ ਜਾਵੇ 9 ਇੰਚ ਦੀ, ਕਿਉਂਕਿ ਕੱਲ ਨੂੰ ਅਸੀਂ ਵੀ ਉੱਪਰ ਬਣਾਉਣਾ ਤੇ ਸਾਡੇ ਵੀ ਡਬਲ ਆਪਣਾ 9 ਇੰਚ ਦੀ ਕੰਨ ਲੱਗ ਜਾਏਗੀ। ਸਾਡੀ ਵੀ ਸੀढ़ी ਚੜ੍ਹਨੀ ਉੱਤੇ। ਹੁਣ ਇਹਨੂੰ ਮੈਂ ਫੜ ਕੇ ਖੜਾ, ਅੰਦਰ ਭਾਈ ਨਹੀਂ ਸੈਟਿੰਗ ਕਰ ਰਹੇ ਆ ਤੇ ਫਿਰ ਜਨਾਬ ਇਹਨੂੰ ਮੈਂ ਇਹਦੇ ਨਾਲ ਦਾ ਦੂਸਰਾ ਲਿਆਉਣਾ ਜੋੜੇ ਵਾਲਾ। ਪਹਿਲੇ ਦੀ ਮਾਦੀ ਪੜਦੇ ਆ ਜੀ। ਮਾਸ਼ਾਅੱਲਾ ਇਹਦੇ ਦੋਵੇਂ ਬੱਚੇ ਸਹੀ ਸਲਾਮਤ ਆ। ਅੱਲਾ ਪਹਿਲੇ ਆ ਫੜ ਕਬੂਤਰੀ ਇਹਦੀ ਦੇਣਾ ਭਾਈ ਨੂੰ। ਆਹ ਕਬੂਤਰੀ ਫੜਾ ਦੇ ਉਹਨੂੰ, ਧਿਆਨ ਨਾਲ ਫੜੀ। ਮੈਂ ਇਹਦੇ ਨਾਲ ਦਾ ਕਬੂਤਰ ਆ ਜੀ, ਜੋੜਾ ਇਹਦੇ ਨਾਲ ਦਾ। ਇਹਨਾਂ ਦੇ ਮਾਸ਼ਾਅੱਲਾ ਬੱਚੇ ਪਏ ਜੋ ਕਿੰਨਾ ਨਾਜ਼ੁਕ ਆ ਯਾਰ। ਇਹ ਵਾਲ ਵੀ ਨਹੀਂ ਆਏ ਇਹਨਾਂ ਦੇ, ਕਿੰਨੇ ਪੋਲੇ ਪੋਲੇ ਨਾਜ਼ੁਕ ਜੀ ਆ। ਆਰਾਮ ਨਾਲ ਇਦਾਂ ਹੱਥ ਰੱਖ ਕੇ ਲੈ ਕੇ ਜਾਈਂ। ਅੱਛਾ ਇੱਕ ਹੀ ਆ, ਦੂਸਰਾ ਵੀ ਦੇਣਾ ਹੈ, ਲੈ ਜਾ ਪਹਿਲੇ। ਓਏ ਓਏ ਬੱਲੇ ਬੱਲੇ ਬੱਲੇ, ਇਹ ਬਾਅਦ ਚ ਨਿਕਲਿਆ ਨਾ, ਇਹ ਥੋੜਾ ਛੋਟਾ ਆ ਉਹਦੇ ਨਾਲੋਂ। ਆ ਵੀ ਫੜਾ ਮਲੰਗ ਵੀ ਚੱਕ ਜ਼ਰਾ, ਆਰਾਮ ਨਾਲ ਦੇ, ਆਰਾਮ ਨਾਲ ਤਲੀ ਤੇ ਰੱਖ ਕੇ ਲੈ ਜਾ। ਤੇ ਮੈਂ ਕਬੂਤਰ ਫੜੀ ਦਾ, ਆ ਵੀ ਫੜ ਲੈ ਜਾ। ਅਸਲਾਮੁਅਲੈਕੁਮ ਤੇ ਕੀ ਹਾਲ ਹੈ ਮੇਰੇ ਦੋਸਤਾਂ ਵੀਰਾਂ ਦਾ। ਜਨਾਬ ਤੁਸੀਂ ਵੀਡੀਓ 'ਚ ਪਹਿਲੇ ਵੇਖਿਆ ਕਿ ਕਬੂਤਰਾਂ ਦਾ ਅਸੀਂ ਜਿੰਨਾ ਖੁੱਡਾ ਢਾਣ ਲੱਗੇ, ਕਬੂਤਰ ਪੈਕ ਕੀਤੇ। ਉਤਲਾ ਖੁੱਡਾ ਤੇ ਭਾਈ ਢਾ ਲਿਆ ਬੜੇ ਅਮਨ ਮਾਨ ਨਾਲ, ਖੱਪ ਤੱਪ ਕੇ। ਉਹ ਥੱਲੇ ਵਾਲੇ ਤੇ ਪਾਈਆਂ ਸੀਗੀਆਂ TR ਤੇ ਸਲੇਟਾਂ, ਉਹ ਸੀਮੈਂਟ ਵਾਲੀਆਂ ਫੁੱਟ ਬਾਏ ਫੁੱਟ ਦੀਆਂ। ਉਤਲਾ ਭਾਈ ਨੇ ਟਾਇਰ ਥੱਲੇ ਵਾਲਾ ਮੈਨੂੰ ਕਹਿੰਦਾ ਮੈਂ ਥੱਕ ਗਿਆ ਤੂੰ ਢਾ। ਮੈਂ ਬਹਿ ਕੇ ਭਾਈ ਉੱਤੇ ਲੱਗਾ ਦੂਆ ਤੇ ਮਿੱਟੀ ਲਾਉਣ, ਬਨੇਰਾ ਚੜ੍ਹਨ। ਉਹ ਯਾਦ ਨਹੀਂ ਹੁੰਦਾ ਦਰਵਾਜ਼ਾ ਕਢਾ ਕੇ ਲਿਆ ਕੇ ਚੀਤੇ ਵਾਲੇ ਖੁੱਡੇ ਲਾਤਾ ਸੀ। ਉਦੋਂ ਪਤਾ ਲੱਗਾ ਭਾਈ ਜਦੋਂ ਯਾਰ ਉਹਨੇ ਡਰਮ ਖੁੱਡੇ ਦੇ ਵਿੱਚ ਸਿੱਧਾ ਖੁੱਡੇ ਦੇ ਵਿੱਚ ਤੇ ਆਹ ਲੱਗੀ ਬਾਂਹ ਤੇ ਸੱਟ। ਆਹ ਵੇਖੋ ਵਿੰਗੀ ਹੋਈ ਪਈ ਬਾਂਹ ਸਾਰੀ। ਨੈਨਕ ਤੁਹਾਨੂੰ ਸਹੀ ਨਜ਼ਰ ਆਉਂਦਾ ਹੋਣਾ। ਠੀਕ ਆ, ਆਹ ਦੇਖੋ ਆਹ ਲੱਗੀ ਹੈ ਇੱਥੇ ਕੋਣੀ ਤੇ ਲੱਗੀ ਹੈ ਉੱਤੇ, ਆ ਮੋਢੇ ਤੇ ਵੱਜੀ ਆ। ਤੇ ਜਦੋਂ ਵਿੱਚ ਡਿੱਗ ਗਈਆਂ, ਮੈਂ ਸ਼ੁਕਰ ਅੱਲਾ ਦਾ ਕਿ ਡਿੱਗਿਆ ਖੁੱਡੇ ਦੇ ਅੰਦਰ ਆ। ਕੁਛ ਲੱਤ ਤੇ ਸੱਟ ਲੱਗੀ ਹੈ, ਲੱਤ ਤੇ ਚਲੋ ਬਚਤ ਹੋ ਗਈ, ਬਾਜ਼ੂ ਦੀ ਕਾਫੀ ਲੱਗੀ ਹੈ। ਫਿਰ ਸਵੇਰ ਦਾ ਮੈਂ ਆਇਆ ਹੀ ਨਹੀਂ ਤੇ ਉਹ ਆਪਣੇ ਭਾਈ ਨੇ ਜਿਨ੍ਹਾਂ ਨੂੰ ਅੱਗੇ ਉਹ ਬਘਿਆੜੀ ਕੁੱਤੀ ਲੈ ਕੇ ਦਿੱਤੀ ਸੀਗੀ ਤੇ ਕੋਈ ਪੈਂਟਰ ਬੱਚਾ ਤੁਹਾਨੂੰ ਪਿਛਲੇ ਵਲੌਗ ਦੱਸਦਾ ਹੁੰਦਾ ਸੀਗਾ ਕਿ ਜਨਾਬ ਇਹ ਦੇਣਾ ਆ ਤੇ ਇਹ ਭਜਵਾਉਣਾ ਆ। ਮੈਂ ਕਿਹਾ ਯਾਰ ਅੱਜ 3 ਦਿਨ ਹੋ ਗਏ, ਵਿੱਚ ਜੁਮਾ ਆ ਗਿਆ ਸੀਗਾ, ਸਗੋਂ ਦੁਪਹਿਰ ਟਾਈਮ ਗੱਡੀਆਂ ਜਾਂਦੀਆਂ, 1:15 ਜਾਂਦੀ 2:30 ਵਜੇ। ਤੇ ਮੈਂ ਫਿਰ ਔਖਾ ਸੌਖਾ ਭਾਈ ਜੀ ਅੱਜ ਨਾ ਦੁੱਖ ਦੇ ਹੱਥ ਦੇ ਨਾਲ ਹੀ ਨਾ ਅੱਲਾ ਨੂੰ ਯਾਦ ਕਰਕੇ ਤੇ ਜਾ ਕੇ ਟੈਮੋ ਟੈਨਸ਼ਨ ਲਾਈ ਤੇ ਉਹ ਦੋਵੇਂ ਜਾਨਵਰ ਮੈਂ ਕਾਰਗੋ ਕਰਾਤੇ। ਮੈਂ ਕਿਹਾ ਅਗਲੇ ਦੀ ਮਾਂ ਨੇ ਉਹਨਾਂ ਦੇ ਘਰ ਪਹੁੰਚੇ। ਹੁਣ ਡੇਰੇ ਤੇ ਆਇਆ ਮੈਂ, ਦੂਸਰੇ ਕਬੂਤਰ ਜਿਹੜੇ ਸੀਗੇ ਉਹ ਵੀ ਲੈ ਆਉਂਦੇ, ਤੁਹਾਨੂੰ ਉਹਨਾਂ ਦਾ ਵੀ ਥੋੜਾ ਸ਼ੌਕ ਕਰਾਉਣਾ। ਮੇਰਾ ਖਿਆਲ ਆ ਕਿ ਇਹਨਾਂ ਨੇ ਜੇ ਬੱਚੇ ਇਹਨਾਂ ਨੇ ਮੱਲੇ ਨਹੀਂ ਹੈਗੇ, ਮੈਂ ਵੀ ਨਹੀਂ ਵੇਖੇ। ਮੈਂ ਕਿਹਾ ਨਾਲੇ ਤੁਹਾਨੂੰ ਦਿਖਾਉਣਾ ਨਾਲੇ ਆਪ ਦੇਖਦਾ। ਤੇ ਡ੍ਰਿਪ ਮੰਗਵਾਈ ਹੈ ਤੇ ਚੀਤੇ ਨੂੰ ਡ੍ਰਿਪ ਲਾਉਣ ਲੱਗੇ ਆ। ਅੱਲਾ ਕਰੇ ਸੋਚ ਸਾਜੋਂ ਦੀ ਕਾਫੀ ਉਤਰ ਗਈ ਆ। ਬੜਾ ਲੱਗੇ ਖਾਣ ਪੀਣ ਵਾਲੇ ਪਾਸੇ ਨਹੀਂ ਆਇਆ। ਜਦ ਤੱਕ ਜਾਨਵਰ ਖਾਂਦਾ ਪੀਂਦਾ ਨਹੀਂ ਹੈਗਾ
ਉਦ ਤੱਕ ਸਮਝੋ ਤੁਹਾਡੇ ਵਾਸਤੇ, ਓਨਰ ਵਾਸਤੇ, ਮਾਲਕ ਵਾਸਤੇ, ਸ਼ੌਕੀਨ ਵਾਸਤੇ ਉਹ ਖਤਰੇ ਦੀ ਲਾਮਤ ਹੀ ਆ। ਖਤਰੇ ਦੀ ਲਾਮਤ ਇਹ ਹੈ ਕਿ ਜ਼ਾਹਰੀ ਗੱਲ ਆ, ਖਾਏਗਾ ਨਹੀਂ ਤੇ ਕਮਜ਼ੋਰ ਹੁੰਦਾ ਜਾਏਗਾ, ਕਮਜ਼ੋਰ ਹੈ ਕਮਿਊਨਿਟੀ ਲੈਵਲ, ਪਾਵਰ ਉਹਦੇ ਵਿੱਚ ਘੱਟ ਹੋ ਜਾਏਗੀ। ਤੇ ਚਲੋ ਦੋਸਤੋ ਚੱਲਦੇ ਆ, ਤੁਹਾਨੂੰ ਫਿਰ ਹਲੇ ਕਬੂਤਰਾਂ ਦਾ ਸ਼ੌਕ ਕਰਾਉਣਾ ਆ। ਤੇ ਅੱਜ ਮੇਰਾ ਦਿਲ ਤੇ ਨਹੀਂ ਸੀ ਹੈਗਾ, ਮੈਂ ਕਿਹਾ ਯਾਰ ਫਿਰ ਕਈਆਂ ਦੋਸਤ ਬੜੇ ਪਰੇਸ਼ਾਨ ਬੈਠੇ ਹੋਣੇ ਯਾਰ ਪਤਾ ਨਹੀਂ ਕੀ ਅਪਡੇਟ ਹੋਣੀ ਆ। ਤੇ ਵਰਨਾ ਜੈਨੂਇਨ ਗੱਲ ਕਰਾਂ ਜੇ, ਇੱਕ ਤੇ ਆਪਣਾ ਵੈਸੇ ਮੇਰਾ ਮਾਈਂਡ ਤੁਹਾਨੂੰ ਪਤਾ ਟੈਨਸ਼ਨ ਦੇ ਨਾਲ, ਤੇ ਦੂਸਰੀ ਗੱਲ ਆ ਕੱਲ ਜਿਹੜੀ ਬਾਂਹ ਦੁਖਦੀ ਪਈ ਹੈ, ਲੈ ਦਿੱਤੀ ਪਈ ਹੈ, ਪਾਸਾ ਮਾਰਦਾ ਹਿੱਲਦਾ ਹੁੰਦਾ ਤਾਂ ਦਰਦ ਬਹੁਤ ਕਰਦੀ ਆ। ਤੇ ਮੈਂ ਕਿਹਾ ਸੀਗਾ ਕਿ ਅੱਲਾ ਕਰੇ ਨਾ ਆਪਣਾ ਅੱਜ ਦਿਲ ਨਹੀਂ ਸੀ ਵਲੌਗ ਬਣਾਉਣ ਦਾ, ਫਿਰ ਕਿ ਚਲੋ ਨਾਲੇ ਇਹਨੂੰ ਡ੍ਰਿਪ ਲਾਉਣ ਤੇ ਜਾਣਾ ਹੀ ਜਾਣਾ, ਤੇ ਮੈਂ ਹੀ ਜਾਣਾ ਪੈਣਾ, ਮੈਨੂੰ ਹੀ ਕਰਨਾ ਪੈਣਾ, ਤੇ ਬਿਹਤਰ ਇਹੀ ਆ ਕਿ ਚਲੋ ਨਾਲੇ ਇਹਨੂੰ ਡ੍ਰਿਪ ਲਾਉਂਦੇ ਆ ਤੇ ਨਾਲੇ ਮੈਂ ਕਿਹਾ ਦੋਸਤਾਂ ਨੂੰ ਥੋੜੀ ਜਿਹੀ ਅਪਡੇਟ ਦਿੰਨੇ ਆ। ਦੂਸਰੇ ਜਾਨਵਰ ਮੈਂ ਪਹੁੰਚਿਆ ਤਾਂ ਅੱਲਾ ਦਾ ਸ਼ੁਕਰ ਆ ਸਾਰੇ ਬਾਹਰ ਬੰਨੇ ਹੋਏ ਸੀ, ਖਾਣਾ ਛਾਣਾ ਪਾਤਾ ਸੀ, ਰਿਲੈਕਸ, ਉਹਨਾਂ ਨੂੰ ਵੇਖ ਕੇ ਤਾਂ ਦਿਲ ਨੂੰ ਸਕੂਨ ਹੋ ਗਿਆ। ਤੇ ਚੱਲਦੇ ਹੁਣ ਤੁਹਾਨੂੰ ਥੋੜਾ ਜਿਹਾ ਕਬੂਤਰਾਂ ਸ਼ੌਕ ਕਰਾ ਕੇ ਫਿਰ ਤੁਹਾਨੂੰ ਚੀਤੇ ਦੀ ਅਪਡੇਟ ਦੇਣਾ। ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਦੇ ਆ ਜੀ ਲੁੰਡੀ ਬ੍ਰਾਂਡ ਤੋਂ। ਤੇ ਅੱਲਾ ਦਾ ਸ਼ੁਕਰ ਹੈ ਕਿ ਲੁੰਡੀ ਬ੍ਰਾਂਡ ਦਾ ਕੰਨ ਤੇ ਬਿਲਕੁਲ ਮਾਸ਼ਾਅੱਲਾ ਠੀਕ ਹੋ ਗਿਆ ਤੇ ਬੜੀ ਰਿਲੈਕਸ ਹੋ ਕੇ ਇੱਥੇ ਬੈਠੀ ਆ। ਤੇ ਬਲੈਕੀ ਵੀ ਇੱਧਰ ਬੰਨੀ ਹੋਈ ਆ ਤੇ ਦੂਸਰੀ ਫੀਮੇਲ ਜਿਹੜੀ ਆ, ਤੇ ਵੇਖੋ ਹੁਣ ਅੱਲਾ ਕਰੇ ਬਲੈਕੀ ਅਜੇ ਮਹੀਨਾ ਪੂਰਾ ਨਹੀਂ ਹੋਇਆ, 23 ਤਰੀਕ ਨੂੰ ਮਹੀਨਾ ਹੋਣਾ, ਠਹਿਰਦੀ ਸੁਣਦੀ ਕੀ ਕਰਦੀ ਕੀ ਨਹੀਂ ਕਰਦੀ। ਤੇ ਅੱਧਾ ਖਾਣਾ ਖਾਦਾ, ਅੱਧਾ ਛੱਡ ਕੇ ਬੈਠੇ ਆ। ਤੇ ਉਹ ਜਿਹੜੀ ਗੇਟ ਦੇ ਨਾਲ ਬੰਨੀ ਹੋਈ ਆ ਮੈਂ ਸੇਲ ਕਰਤੀ ਆ, ਅੱਜ ਸੰਡੇ ਆ, ਭਾਈ ਨੇ ਮੇਰੇ ਖਿਆਲ ਅੱਜ ਪੈਸੇ ਭੇਜ ਦੇਣਗੇ ਜਾਂ ਸੁਬਾਹ ਭੇਜ ਦੇਣਗੇ, ਫਿਰ ਇਹ ਵੀ ਭਿਜਵਾ ਦੇਣੀ ਆ ਜਨਾਬ। ਤੇ ਬਾਕੀ ਤੁਹਾਨੂੰ ਥੋੜਾ ਜਿਹਾ ਕਬੂਤਰਾਂ ਦਾ ਸ਼ੌਕ ਕਰਾਈਏ, ਖੋਲ ਕੇ ਅੰਦਰੋਂ ਹੀ ਦਿਖਾਉਣਾ, ਜਾਲੀ 'ਚ ਨਾ ਨਜ਼ਰ ਨਹੀਂ ਸਹੀ ਆਉਂਦਾ। ਮੈਂ ਤਾਂ ਨਹੀਂ ਭਾਈ ਟੋਕਰੀਆਂ ਲੈ ਕੇ ਆਇਆ ਸੀ ਅੱਜ ਮੇਰਾ। ਇਹ ਜਿਹੜੇ ਲਾਲ ਕਬੂਤਰ ਆ ਨਾ, ਇਹ ਸਾਰੇ ਤੁਸੀਂ ਵੇਖਣੇ ਵੀਡੀਓ, 1 2 ਤੋਂ ਨੀਲੀ ਕਬੂਤਰੀ ਤੇ ਕਾ ਚੌਥਾ ਹਾਲ ਆ। ਇਹ ਕੀ ਆ, ਉਹ ਬੱਚਾ ਵੀ ਆ ਜੇ ਇੱਕ, ਠੀਕ ਹੈ, ਇੱਕ ਦੇ ਵਿੱਚ ਇੱਕ ਬੱਚਾ ਸੀਗਾ ਤੇ ਇੱਕ ਦੇ ਵਿੱਚ ਉਹਦੇ ਵਿੱਚ ਮਤਲਬ 2 ਬੱਚੇ, ਉਹ ਬਾਂਹ ਲੱਗ ਗਈ ਨਾਲ ਯਾਰ, ਤੇ ਇੱਕ ਦੇ ਵਿੱਚ 2 ਬੱਚੇ ਸੀਗੇ। ਤੇ ਬਾਕੀ ਤਾਂ ਮਾਸ਼ਾਅੱਲਾ ਫੈਮਿਲੀ ਤਾਂ ਸਾਰੀ ਇੱਥੇ ਆ ਗਈ ਇਹਨਾਂ ਦੀ। ਤੇ ਇਹ ਓਹੋ ਓ ਯਾਰ ਅੱਲਾ ਖੈਰ ਕਰੇ, ਡੱਬਾ ਸੋਹਣਾ ਕੋ, ਓਏ ਹੋਏ ਇੱਕ ਬੱਚਾ ਮਰ ਗਿਆ ਜੀ। ਉਹ ਜਿਹੜੇ ਨਾ ਪਹਿਲੇ ਕਬੂਤਰ ਸੀ ਨਾ 2 ਬੱਚੇ, ਮੈਂ ਤਾਂ ਕਿ ਮਾਸ਼ਾਅੱਲਾ ਚੰਗਾ ਤਕੜਾ ਆਇਆ, ਮਗਰ ਉਹਨਾਂ ਦੇ ਵਿੱਚੋਂ ਇੱਕ ਬੱਚਾ ਮਰ ਗਿਆ। ਤੇ ਉਹ ਬਾਕੀ ਇੱਧਰ ਬੈਠੇ, ਇਹਨੂੰ ਵੀ ਮੈਂ ਕੱਢ ਕੇ ਉੱਧਰ ਰੱਖਦਾ ਸਾਈਡ ਤੇ ਜ਼ਰਾ। ਇਹ ਦੇਖੋ ਇਹ ਜਿਹੜੇ ਕੱਲ ਰਾਤੀ ਬੱਚੇ ਕੱਢੇ ਆ ਬਾਹਰ, ਉਹਨਾਂ ਉਹ ਬੱਚਾ ਆਇਆ, ਇਹ 2 ਨੇ, ਦੂਸਰਾ ਉਹ ਬੈਠਾ ਆ ਜਾਂਦਾ। ਤੇ ਇਹਨਾਂ ਦੇ ਮਾਂ ਬਾਪ ਆ, ਤੇ ਉਹਨਾਂ ਦੇ ਵਿੱਚ ਇੱਕੋ ਬੱਚਾ ਸੀਗਾ, ਉਹ ਕਬੂਤਰ ਦੇ ਥੱਲੇ ਬੈਠਾ ਆ। ਉਹ ਬਸ ਰਾਤ ਦਾ ਟਾਈਮ, ਇਹਨਾਂ ਨੂੰ ਤੰਗ ਨਾ ਕਰੀਏ ਤੇ ਪਹਿਲੇ ਆ ਬੱਚਾ ਚੱਕ ਲਈਏ ਜੀ। ਦੋਸਤੋ ਇੱਕ ਬੱਚਾ ਤੇ ਉਹਨਾਂ ਦੇ ਵਿੱਚੋਂ ਜ਼ਾਇਆ ਹੋ ਗਿਆ ਜੀ, ਤੇ ਦੂਸਰਾ ਅੱਲਾ ਕਰੇ ਠੀਕ ਆ ਜੀ। ਮੈਂ ਤਾਂ ਬੜਾ ਖੁਸ਼ ਸੀਗਾ, ਮੈਂ ਕਿਹਾ ਚਲੋ ਯਾਰ ਬੱਚੇ ਦੋਵੇਂ ਮਾਂ ਨੇ ਸੰਭਾਲ ਲਿਆ ਤੇ ਹੁਣ ਸੈੱਟ ਹੋ ਜਾਣਗੇ, ਚਲੋ ਗਾਂ ਅੱਲਾ ਕਰੇ ਸ਼ੌਕ ਵਧੇਗਾ। ਕਿਆ ਜਨਾਬ ਕਿ ਇੱਕ ਬੱਚਾ ਜਿਹੜਾ ਮੈਂ ਤਾਂ ਆਪਣਾ ਤੁਹਾਨੂੰ ਦਿਖਾਇਆ ਕਿ ਇੱਕ ਬੱਚਾ ਤੇ ਇਹਨਾਂ ਵਿੱਚ ਯਾਰ ਐਕਸਪਾਇਰ ਹੋ ਗਿਆ ਆ, ਤੇ ਅੱਲਾ ਖੈਰ ਕਰੇ। ਮੈਂ ਤਾਂ ਬੜਾ ਰਾਜ਼ੀ ਸੀ, ਮੈਂ ਕਿਹਾ ਚਲੋ ਯਾਰ ਮਾਂ ਨੇ ਬੱਚੇ ਮੰਨ ਲਏ ਆ, ਤੇ ਬੱਚੇ ਵੀ ਬੜੇ ਅੱਛੇ ਹੋਣੇ ਆ, ਇਹ ਥੋੜੇ ਤਕੜੇ ਹੋਣਗੇ, ਤੇ ਚਲੋ ਇੱਥੇ ਛਤਰੀ ਲਾ ਕੇ ਤੇ ਨਾਲ ਤੁਹਾਨੂੰ ਸ਼ੌਕ ਕਰਿਆ ਕਰਾਂਗੇ, ਤੇ ਨਾਲ ਚਲੋ ਅਸੀਂ ਵੀ ਥੋੜਾ ਬਹੁਤ ਕਬੂਤਰਬਾਜ਼ੀ ਦਾ ਸ਼ੌਕ ਕਰ ਲਵਾਂਗੇ। ਮਤਲਬ ਕੌਣ ਜਾਣਦਾ ਸੀ ਰੱਬ ਦੇ ਕੰਮਾਂ 'ਚ, ਰੱਬ ਕਿਹੜੇ ਕੰਮਾਂ 'ਚ ਰਾਜ਼ੀ ਆ। ਤੇ ਚਲੋ ਕੋਈ ਨਹੀਂ, ਇਨਸ਼ਾਅੱਲਾ ਇੱਕ ਹੀ ਪਾਲ ਜਾਵੇ, ਸਾਨੂੰ ਉਹੀ ਲੱਖਾਂ ਨਾਲ ਦਾ ਆ। ਤੇ ਮੈਂ ਹੁਣ ਖੁੱਡਾ ਬੰਦ ਕਰ ਲਵਾਂ, ਇਹ ਨਾ ਵੀਡੀਓ ਚੱਕਰਾਂਗੇ ਤੇ ਖੁੱਡਾ ਖੁੱਲਾ ਰਹਿ ਜਾਏ ਤੇ ਹੋਰ ਨਾ ਕੋਈ ਨੁਕਸਾਨ ਹੋ ਜਾਵੇ। ਤੇ ਦੋਸਤੋ ਚੱਲਦੇ ਆ, ਫਿਰ ਤੁਹਾਨੂੰ ਚੀਤੇ ਦੀ ਅਪਡੇਟ ਦਿੰਦਾ। ਫਿਰ ਇਹ ਬੈਠਾ ਜੀ ਹਲੇ ਬੜੇ ਆਰਾਮ ਨਾਲ ਬਾਹਰ ਬੰਨਿਆ ਹੋਇਆ ਭਾਈ, ਤੇ ਖਾਣ ਪੀਣ ਵਾਲੇ ਪਾਸੇ ਕੋਈ ਨਹੀਂ ਆ ਰਿਹਾ, ਕਹਿੰਦਾ ਜੀ ਖਾਣਾ ਪੀਣਾ ਕੋਈ ਨਹੀਂ, ਬੜਾ ਲੈ ਕੇ ਸੋਚ ਸਾਜ ਕਾਫੀ ਉਤਰ ਗਈ ਆ। ਲੱਤ ਨੂੰ ਵੇਖਣ ਨੂੰ ਬੜਾ ਫਰਕ ਪੈ ਗਿਆ, ਤੇ ਗਲੇ ਦੇ ਥੱਲੇ ਥੋੜਾ ਜਿਹਾ ਹੈਗਾ ਆ, ਸੋਚ ਵਗੈਰਾ ਉਤਰ ਗਈ, ਬੜਾ ਲੈ ਕੇ ਖਾ ਪੀ ਨਹੀਂ ਹਲੇ ਰਿਹਾ, ਜੋ ਉੱਥੇ ਖਾਂਦਾ ਪੀਂਦਾ ਨਹੀਂ ਹੈਗਾ, ਉੱਥੇ ਟੈਨਸ਼ਨ ਹੀ ਟੈਨਸ਼ਨ। ਤੇ ਡ੍ਰਿਪ ਲਾਉਣ ਲੱਗੇ ਆ, ਬਸ ਡ੍ਰਿਪ ਤਿਆਰ ਕਰ ਲਈ ਹੈ। ਖੈਰ ਕਰੇ ਪਹਿਲੇ ਤਾਂ ਮੂੰਹ ਬੰਨ੍ਹਦਾ ਨਾ ਚੰਗੇ ਤਰੀਕੇ ਨਾਲ, ਮੂੰਹ ਬੰਨ੍ਹ ਕੇ ਤੇ ਫਿਰ ਇਹਦੀ ਵੇਨ 'ਚ ਇੱਕ ਵਾਰੀ ਲੱਗ ਗਈ, ਫਿਰ ਟੈਨਸ਼ਨ ਕੋਈ ਨਹੀਂ, ਫਿਰ 15-20 ਮਿੰਟਾਂ 'ਚ ਆਪਾਂ ਮੁਕਾ ਲੈਣੀ ਡ੍ਰਿਪ। ਉਹ ਤੇ ਡ੍ਰਿਪ ਲਾ ਲਈ ਹੈ ਜਨਾਬ, ਅੱਲਾ ਦਾ ਸ਼ੁਕਰ ਆ ਕਿ ਲੱਗ ਆਸਾਨੀ ਨਾਲ ਗਈ ਹੈ। ਪਹਿਲੇ ਮੂੰਹ ਬੰਨਿਆ ਵਾ, ਠੀਕ ਆ, ਅੱਗੇ ਆ ਕੇ ਦਿਖਾਈ ਜ਼ਰਾ, ਪਰ ਰੱਸੀ ਦੇ ਨਾਲ ਪਹਿਲੇ ਮੂੰਹ ਬੰਨਿਆ ਇਹਦਾ ਸਹੀ ਆ, ਤੇ ਬਾਅਦ 'ਚ ਡ੍ਰਿਪ ਲਾ ਕੇ ਤੇ ਫੜ ਕੇ ਹੀ ਬੈਠੇ ਆ। ਇਸ ਨੇ ਇਹਨੂੰ ਕੁੱਤੇ ਨੂੰ ਫੜਿਆ ਹੋਇਆ ਵਾ, ਤੇ ਮੈਂ ਜਨਾਬ ਡ੍ਰਿਪ ਫੜ ਕੇ ਬੈਠਾ ਹੈਗਾ, ਔਰ ਮੈਨੂੰ ਫੜਾ ਫੋਨ ਨਾ ਦਿਖਾਵਾਂ। ਹੁਣ ਰਾਤ ਦਾ ਟਾਈਮ ਆ, ਤੁਹਾਨੂੰ ਨਜ਼ਰ ਵੀ ਸਹੀ ਨਹੀਂ ਆ ਰਿਹਾ ਹੋਣਾ, ਪਰ ਰੋਸ਼ਨੀ ਤੇ ਬੜੀ ਅੱਛੀ, ਦੇਖੋ ਅਸਾਂ ਸਹੀ ਨਜ਼ਰ ਆ ਰਿਹਾ, ਉਹ LED ਲਾਈਟ ਚੱਲ ਰਹੀ ਹੈ। ਤੇ ਇਹਨੂੰ ਅਸੀਂ ਜਨਾਬ ਹੁਣ ਡ੍ਰਿਪ ਦੇ ਵਿੱਚ ਇੰਜੈਕਸ਼ਨ ਪਾ ਕੇ ਤੇ ਡ੍ਰਿਪ ਲਾ ਰਹੇ ਹਾਂ। ਤੇ ਤਕਰੀਬਨ ਸਾਡੀ ਮੈਂ ਤੁਹਾਨੂੰ ਦਿਖਾਉਣਾ ਕਿੰਨੀ ਡ੍ਰਿਪ ਲੱਗ ਗਈ ਹੈ। ਪਹਿਲੇ ਮੈਂ ਰੱਸੀ ਦੇ ਨਾਲ ਆ ਬੰਨਿਆ, ਹੁਣ ਅੱਖਾਂ ਦੇ ਹੱਥ ਤਾਂ ਰੱਖਿਆ ਕਿ ਮੋਬਾਈਲ ਨੂੰ ਵੇਖ ਗੁੱਸਾ, ਹੱਥ ਰੱਖ ਉੱਤੇ, ਮੋਬਾਈਲ ਨੂੰ ਵੇਖ ਕੇ ਫਿਰ ਗੁੱਸਾ ਕਰਦਾ ਆ। ਤੇ ਬਾਕੀ ਅੱਲਾ ਕਰੇ ਸੋਚ ਕਾਫੀ ਉਤਰ ਗਈ ਹੈ ਜੀ,
ठीक है। तो हुण बैठे आ, मैं तो सिर फड़ के इंशाल्लाह होर 15-20 मिनट है अल्लाह करे लग जानी है। अच्छा दुआ भी करदा हुंदा कि नहीं? नहीं करदा भाई। हाँ भाई करदा किते इहनूं बदवा तो नहीं दिंदा रहा तेरे हत्थ वड्डिया ते मुड़ के ते बदवा दिंदा रहा मैं इहनूं? नहीं 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 बदवा कोई नहीं दित्ती ਇਹਨੂੰ। टेंशन बनी हुई है ना? ਹਾਂਜੀ ਚੰਗੀ ਭਲੀ। ਮੈਂ ਸਵੇਰ 2 ਵਾਰੀ ਉੱਠ ਕੇ ਦੇਖਿਆ ਇਹਨੂੰ, ਨਹਾਇਆ ਵੀ ਆ। चलो जबरदस्त जबरदस्त, हथ तेरा अल्लाह करे सैट हो गया, दुआ करे भी सैट हो जाए। फिर जी टिप लाई हुई है इनू, देखो जी फिंगर लाई है, थोड़ी जी रह गई है बस जी दोस्तों। तो ड्रिप अल्लाह करे अपनी कंप्लीट हो गई है। देखो जी फाइनल जड़ा टच आ गया जी। तो यह ड्रिप जनाब वाली कंप्लीट हो गई है, आ रही है सही है जी। तो अल्लाह खैर करे, तो खैर दे नाल लग गई है, शुक्र अल्लाह पाक दा जनाब। ड्रिप जी है सानू तेज है कि भावें ड्रिप ना लगे, इंशाल्लाह ताला डेली सवेर शाम इन्हूं ड्रिपां लाउने आ ते इन्हां दे पैरां ते लैके आउने वापस जी। तो दोस्तों चैक करो जनाब, ड्रिप ला के हले बैठे हैं तो तकरीबन हले सानू 10-15 मिनट होर लग जाने हैं जनाब। तो असीं इंतज़ार कर रहे हैं, तो अल्लाह खैर करे। दुआ भी कर रही हो, तुहाडी दुआ दे नाल अगे ना कुछ सोच इहदी बेहतर हो गई है। बहरहाल ये कि हले मुकम्मल तरह ये फिट नहीं होया हैगा। तो अल्लाह करे अल्लाह नूं तंदुरुस्ती देवे, इंशाल्लाह साडे नाल फिट होवे, नस्सन भजन खेडण लग पे दोबारा फिर। तो बड़ा दुख आ, दिल ही नहीं करता अज आउण नूं। उस नूं पुछ लो, मैं सवेर कि सट लगी है, मैं सवेर दा आया भी नहीं, सिर्फ झट घड़ी आया वा। तो आए हैं तो असीं इस कार्गो कराउण चले गए, इदां ही आ। ਇਸ ਤਰ੍ਹਾਂ ਹੀ ਅੱਜ ਆਏ ਨਹੀਂ ਤੁਸੀਂ? ਅੱਜ ਸਾਰੀ ਦਿਹਾੜੀ ਇਹੀ ਸੀ ਇੱਥੇ, ਤੇ ਮੈਂ ਸਿਰਫ ਆਪਣਾ ਨੂੰ ਕਾਰਗੋ ਕਰਾਉਣ ਗਿਆ, ਇਹਦੇ ਨਾਲ ਕਾਰਗੋ ਕਰਾ ਕੇ ਆ ਕੇ ਵੀ ਘਰ ਚਲਾ ਗਿਆ, ਤੇ ਥੋੜੀ ਰੈਸਟ ਕੀਤੀ ਹੈ, ਕੁਝ ਬਾਜ਼ੂ ਦਾ ਕਰਕੇ ਵੀ ਮੈਂ ਕਿਹਾ ਕਿਹੜਾ ਕੰਮ ਹੋਣਾ, ਤੇ ਕੁਝ ਦਿਲ ਵੀ ਬੜਾ ਟੁੱਟਿਆ ਸੀਗਾ। ਭਾਈ ਵੀ ਇੱਥੇ ਸੀਗਾ, ਇਹ ਵੀ ਸੀਗਾ, ਇਹਨੂੰ 2-3 ਵਾਰੀ ਫੋਨ ਕੀਤਾ, ਕਹਿੰਦਾ ਭਾਜੀ ਤੁਸੀਂ ਪਰੇਸ਼ਾਨ ਨਾ ਹੋਵੋ, ਬਿਲਕੁਲ ਠੀਕ ਆ। ਪਾਣੀ ਵੀ ਪਿਲਾਤਾ, ਪਾਣੀ ਵੀ ਭਰ ਦਿੱਤਾ, ਨਵਾ ਵੀ ਦਿੱਤਾ 2 ਵਾਰੀ ਇਹਨੇ, ਇੱਥੋਂ ਗ੍ਰਿਲ ਦੇ ਵਿੱਚੋਂ ਹੀ ਪਾਣੀ ਮਾਰ ਕੇ। ਤੇ ਇੱਕ ਵਾਰੀ ਆਇਆ ਦੁਪਹਿਰੇ ਗੇੜਾ ਮਾਰ ਕੇ ਗਿਆ, ਇਹਨੂੰ ਦੇਖ ਕੇ ਗਿਆ, ਚਲੋ ਦੇਖਿਆ ਬੈਠਾ ਲੱਗ, ਮੈਂ ਅੰਦਰ ਵੜਿਆ ਨਾ, ਜਦੋਂ ਮੈਨੂੰ ਦੇਖ ਕੇ ਉੱਠ ਕੇ ਖਲੋ ਗਿਆ, ਤੇ ਕੋਈ ਦਿਲ ਨੂੰ ਸਕੂਨ ਹੋ ਗਿਆ। ਤੇ ਹੁਣ ਮੈਂ ਕਿਹਾ ਜਨਾਬ ਜਾਵਾਂ ਤੇ ਜਾ ਕੇ ਆਪ ਇਹਨੂੰ ਡ੍ਰਿਪ ਲਾ ਕੇ ਆਵਾਂ। ਤੇ ਇਹ ਬੈਠਾ ਜੇ ਅੱਲਾ ਖੈਰ ਕਰੇ ਜੀ, ਡ੍ਰਿਪ ਲਾ ਰਹੇ ਆ ਇਹਨੂੰ, ਤੇ ਬਸ ਡ੍ਰਿਪ ਲੱਗ ਚੱਲੀ ਹੈ। ਤੇ ਬਾਕੀ ਕੱਲ ਨੂੰ ਇਨਸ਼ਾਅੱਲਾ ਮੈਂ ਨਾ ਸ਼ਹਿਰ ਦਾ ਚੱਕਰ ਲਗਾ ਤੇ ਮਜ਼ਲ ਲਿਆਵਾਂਗਾ, ਜਿਹੜਾ ਮੂੰਹ ਤੇ ਚਾੜਨੇ ਵਾਲਾ ਹੁੰਦਾ ਆ, ਉਹ ਮਜ਼ਲ ਚਾੜ ਕੇ ਲਾ ਲਿਆ ਕਰਾਂਗੇ। ਉਹਦੇ ਨਾਲ ਇਹ ਕਿ ਉਸੇ ਹੌਲੀ ਹੌਲੀ ਅੱਲਾ ਕਰੇ ਜਿਵੇਂ ਜਿਵੇਂ ਤੰਦਰੁਸਤ ਹੋਵੇ, ਤੈਨੂੰ ਮਜ਼ਲ ਦੀ ਆਦਤ ਵੀ ਹੋ, ਜਿਹੜਾ ਮੂੰਹ ਤੇ ਨਹੀਂ ਚਾੜਦਾ ਇਹਨੂੰ ਛਿੱਕੂ ਕਹਿੰਦੇ ਆਪਾਂ ਪੰਜਾਬੀ 'ਚ, ਉਹਦੀ ਆਦਤ ਹੋ ਜਾਵੇ। ਚਲੋ ਇਹ ਕਿ ਗਾਂ ਫਿਰ ਇਹਨੂੰ ਬੰਦਾ ਛਿੱਕੂ ਪਾ ਕੇ ਬੰਦਾ ਬਾਹਰ ਵੀ ਲਿਜਾ ਸਕਦਾ, ਕਿਤੇ ਖੁੱਲਾ ਛੱਡਣਾ ਬੰਦਾ ਖੁੱਲਾ ਵੀ ਛੱਡ ਸਕਦਾ। ਤੇ ਪਲੀਜ਼ ਜਨਾਬ ਦੁਆ ਕਰੋ। ਤੇ ਬਹੁਤ ਸਾਰੇ ਜਿੱਥੇ ਲੋਕ ਅੱਛੇ ਕਮੈਂਟ ਕਰਦੇ ਆ, ਤੇ ਕਈ ਬੰਦੇ ਉੱਥੇ ਵਿੱਚ ਆ ਜਾਂਦੇ ਆ ਬੈਡ ਕਮੈਂਟ ਕਰਨ ਵਾਲੇ ਵੀ। ਤੇ ਮੈਂ ਕਹਿੰਦਾ ਹੁੰਦਾ ਕਿ ਸ਼ੌਕ ਦੇ ਵਿੱਚ, ਤੇ ਜਦੋਂ ਤੁਹਾਨੂੰ ਕੋਈ ਆਪਣਾ ਤਰੱਕੀਆਤੀ ਕੰਮ ਜਦੋਂ ਵੀ ਤੁਹਾਡਾ ਕੋਈ ਹੁੰਦਾ ਹੋਵੇ, ਤੁਸੀਂ ਅੱਗੇ ਵਧਦੇ ਹੋ, ਤੇ ਲੈਗ ਪੁਲਿੰਗ ਜਿਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ, ਲੱਤ ਖਿੱਚਣਾ ਪੰਜਾਬੀ 'ਚ, ਇਹ ਵੀ ਬੜੀ ਆਮ ਕਰਦੀ ਹੈ। बंदे का कमेंट आया जी लोगों को रोटी नहीं मिल रही और इसको देखे कुत्ते की फिक्र पड़ी हुई है, तो मैं फिर उन्होंने कमेंट 'ਚ रिप्लाई पाता, मैं कहा लोगों रोटी तू दे दे। फिर लोगों ਨੂੰ ਰੋਟੀ ਦੇਣੀ ਸਾਡੀ ਜ਼ਿੰਮੇਵਾਰੀ ਨਹੀਂ, ਲੋਕਾਂ ਨੂੰ ਰੋਟੀ ਦੇਣੀ ਸਾਡੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ, ਠੀਕ ਹੈ। ਇਹ ਸਾਡਾ ਕੋਈ ਲੋਕਾਂ ਦੇ ਸਾਹੀ ਜਿਹੜੇ ਜਾਨਵਰ ਰੱਖੇ ਹੋਏ ਆ, ਸਾਡੀ ਇਹਨਾਂ ਦੀ ਜ਼ਿੰਮੇਵਾਰੀ, ਅਸੀਂ ਇਹਨਾਂ ਦਾ ਖਿਆਲ ਕਰਨਾ, ਜਿਹੜਾ ਸਾਡਾ ਸ਼ੌਕ ਆ, ਜਿਹੜੇ ਅਸੀਂ ਰੱਖੇ ਹੋਏ ਆ, ਇਹਨਾਂ ਦਾ ਅਸੀਂ ਦੇਖਭਾਲ ਕਰਨੀ, ਦਵਾਈ ਦਾਰੂ ਇਹਨਾਂ ਦਾ ਅਸੀਂ ਕਰਨੀ ਹੈ, ਖੁਰਾਕ ਅਸੀਂ ਇਹਨਾਂ ਨੂੰ ਅਸੀਂ ਦੇਣੀ ਹੈ, ਉਹ ਸਾਨੂੰ ਕਿਸੇ ਨੇ ਨਹੀਂ ਦੇਣੀ। ਤੇ ਤੁਹਾਡੀ ਮੁਹੱਬਤ, ਤੁਹਾਡੇ ਪਿਆਰ ਦਾ ਬੜਾ ਹੀ ਸ਼ੁਕਰੀਆ ਦੋਸਤੋ। ਦੁਆ ਕਰਦੇ ਰਿਹਾ ਕਰੋ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ। ਤੇ ਬਸ ਅੱਲਾਹ ਕਰੇ ਦੁਆ ਕਰੋ ਜਾਨਵਰ ਆਪਣਾ ਤੰਦਰੁਸਤ ਹੋ ਜਾਏ, ਇਨਸ਼ਾਅੱਲਾ ਤਾਲਾ ਤੁਹਾਨੂੰ ਅੱਛਾ ਸ਼ੌਕ ਵੀ ਕਰਵਾਵਾਂਗੇ, ਤੇ ਸ਼ੁਗਲ ਮੇਲਾ ਵੀ ਤੁਹਾਨੂੰ ਵੀਡੀਓ ਚ ਲਾਇਆ ਕਰਾਂਗੇ। ਤੇ ਉਸ ਵਕਤ ਤੱਕ ਮਾਜ਼ਰਤ ਆ, ਕਿਉਂਕਿ ਜਦੋਂ ਬੰਦਾ ਟੈਨਸ਼ਨ ਪਰੇਸ਼ਾਨੀ ਦੇ ਵਿੱਚ ਹੁੰਦਾ ਨਾ, ਬੰਦੇ ਦਾ ਨਾ ਤਾਂ ਕੋਈ ਹੱਸਣ ਨੂੰ ਦਿਲ ਕਰਦਾ, ਤੇ ਨਾ ਬੰਦੇ ਦਾ ਕੋਈ ਸ਼ੁਕਰ ਮੇਲਾ ਲਾਉਣ ਨੂੰ ਦਿਲ ਕਰਦਾ। ਤੇ ਆਈ ਹੋਪ ਕਿ ਤੁਸੀਂ ਫਿੱਟ ਹੋਵੋਗੇ, ਤੰਦਰੁਸਤ ਹੋਵੋਗੇ, ਅੱਲਾਹ ਪਾਕ ਤੁਹਾਡੀਆਂ ਜਨਾਬ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੇ। ਤੇ ਜਿਹੜੇ ਮੇਰੇ ਵੀਰ ਭਰਾ ਦੇਸ਼ ਪਰਦੇਸ ਬੈਠੇ ਆ, ਚੜ੍ਹਦੇ ਪੰਜਾਬ ਵੱਲ ਬੈਠੇ ਆ, ਸਾਡੀ ਮੁਹੱਬਤ ਕਰਦੇ, ਸਾਡੇ ਨਾਲ ਵੀਡੀਓ ਦੇਖਦੇ, ਤੁਹਾਡੇ ਵਾਸਤੇ ਬੜਾ ਹੀ ਪਿਆਰ ਤੇ ਤੁਹਾਡੇ ਵੀਰ ਅਸਲਾਨ ਦੀਆਂ ਦੁਆਵਾਂ। ਉਮੀਦ ਹੈ ਇਨਸ਼ਾਅੱਲਾ ਜਿੱਦਾਂ ਅਸੀਂ ਤੁਹਾਡੇ ਹੱਕ 'ਚ ਦੁਆ ਕਰਦੇ ਹਾਂ, ਤੁਸੀਂ ਵੀ ਸਾਡੇ ਹੱਕ ਤੇ ਸਾਡੇ ਸ਼ੌਕ ਤੇ ਸਾਡੇ ਜਾਨਵਰ ਵਾਸਤੇ ਦੁਆ ਕਰਦੇ ਹੋਗੇ। ਅੱਲਾਹ ਪਾਕ ਨੇ ਜਿਹਦੀ ਜ਼ਿੰਦਗੀ ਤੰਦਰੁਸਤੀ ਲਿਖੀ ਹੈ, ਤੇ ਇਨਸ਼ਾਅੱਲਾ ਤਾਲਾ ਇਹਨੂੰ 7 ਆਪਣਾ ਕੀ ਕਹਿੰਦੇ ਹੈਗੇ ਆ, ਕੋਈ ਚੜ ਕੇ ਵੀ ਆ ਜਾਵੇ ਨਾ, ਤੇ ਇਹਨੂੰ ਕੁਝ ਨਹੀਂ ਹੋ ਸਕਦਾ ਹੈਗਾ, ਠੀਕ ਆ। ਤੇ 7 ਖੈਰਾਂ ਹੋਣਗੀਆਂ, ਅੱਲਾਹ ਪਾਕ ਨੇ ਜਿਹਦੀ ਤੰਦਰੁਸਤੀ ਜ਼ਿੰਦਗੀ ਲਿਖੀ ਆ, ਤੇ ਇਨਸ਼ਾਅੱਲਾ ਤਾਲਾ ਮੇਰੇ ਮੌਲਾ ਨੇ ਤੇ ਕਰਮ ਕਰ ਦੇਣਾ, ਇਹਨੇ ਇਨਸ਼ਾਅੱਲਾ ਤਕੜਾ ਹੋ ਜਾਣਾ ਹੈਗਾ। ਤੁਹਾਡੀਆਂ ਦੁਆਵਾਂ ਦੇ ਸਪੋਰਟ ਚਾਹੀਦੀਆਂ ਨੇ। ਇਸ ਨਾਲ ਆਪਣੇ ਵੀਰ ਅਸਲਾਨ ਨੂੰ ਇਜਾਜ਼ਤ ਦਿਓ। ਅੱਜ ਵੀਡੀਓ ਨਹੀਂ ਤੁਹਾਡੇ ਵਾਸਤੇ ਅੱਛੀ ਜੀ ਬਣਾ ਸਕਿਆ, ਠੀਕ ਆ, ਤੁਹਾਨੂੰ ਸ਼ੌਕ ਨਹੀਂ ਕਰਵਾ ਸਕਿਆ, ਉਹਦੇ ਵਾਸਤੇ ਤੁਹਾਡੇ ਕੋਲ ਮਾਜ਼ਰਤ ਕਰਦਾ ਜਨਾਬ, ਠੀਕ ਹੈ। ਵੈਰੀ ਸੌਰੀ ਮੇਰਾ ਵੀਰ, ਕਿ ਇੱਕ ਮੇਰਾ ਆਪਣਾ ਬਾਜ਼ੂ ਨਹੀਂ ਸੀ ਠੀਕ, ਤੇ ਦੂਸਰੀ ਗੱਲ ਇਹ ਹੈ ਕਿ ਮੈਂ ਆਪਣਾ ਮੈਂਟਲੀ ਤੌਰ ਤੇ ਫਰੈਸ਼ ਨਹੀਂ ਸੀ ਹੈਗਾ, ਇਸ ਕਰਕੇ ਮੈਂ ਤੁਹਾਡਾ ਐਡਵਾਂਸ ਮਾਜ਼ਰਤ ਕਰਦਾ। ਇਨਸ਼ਾਅੱਲਾ ਤਾਲਾ ਕੱਲ ਸਵੇਰ ਇੱਕ ਨਈ ਅੱਛੀ ਖੁਸ਼ਬੂ ਆਪਣਾ ਪਿਆਰੀ ਸਵੇਰ ਦੇਗਾ, ਅੱਛੀ ਸਵੇਰ ਦੇ ਆਗਾਜ਼ ਦੇ ਨਾਲ, ਅੱਛੇ ਦਿਨ ਦੇ ਨਾਲ ਇਨਸ਼ਾਅੱਲਾ ਇੱਕ ਅੱਛੀ ਆਸ ਤਮੀਜ਼ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ। ਦੁਆਵਾਂ ਯਾਦ ਰੱਖ, ਆਪਣੇ ਵੀਰ ਅਸਲਾਨ ਨੂੰ ਇਜਾਜ਼ਤ ਦਿਓ, ਫਿਰ ਅੱਲਾਹ ਹਾਫਿਜ਼।